स्टेट ऑफ इंडिया ये सिख किलिंग मशीन है। प्रधान साहब ਨੂੰ ਇੱਕ ਵਾਰੀ MP ਜਦ ਉਹ ਬੋਲੇ ਸੀਗੇ ਆਪਣੇ ਨਿੱਜਰ ਸਾਹਿਬ ਦੀ ਕਿਲਿੰਗ ਤੇ ਹੋਰਾਂ ਦੀ ਕਿਲਿੰਗ ਤੇ ਕਿ ਬਾਹਰ ਕੀਤੀ ਹੈ, ਉਹ MP ਸੀਨੀਅਰ मुख्य पार्टी का आके कहता कि मान साहब आपने बोल तो दिया पर ये तो स्टेट पॉलिसी है। ये स्टेट दी पॉलिसी है कि सानू एलिमिनेट करना। मैं नहीं कह रहा, मोदी ने इलेक्शनां तो पहला कहा हैगा, राजनाथ ने कहा, एक्सटर्नल अफेयर्स मिनिस्टर ने कहा है कि घर में घुस के मारेंगे। This is not only extrajudicial, there is no law ਜਿਹੜਾ ਇਹ sanction ਕਰਦਾ ਹੈ। It is extraterritorial and it spoils friendly relations with nations। ਇਹ ਤਾਂ ਬਹੁਤ ਵੱਡਾ ਆਰਟੀਕਲ 50 ਦੀ 51 ਦੀ ਵੀ ਉਲੰਘਣਾ ਹੈਗੀ ਹੈ। ਇੱਥੇ ਦੇ ਥਾਂ ਅਸੀਂ ਬਾਹਰਲੇ ਦੇਸ਼ਾਂ 'ਚ ਐਸ ਪਰ ਹਿਊਮਨ ਰਾਈਟਸ ਲਾਅ ਜਿਵੇਂ ਯੂਰਪ ਦੇ ਵਿੱਚ ਬਹੁਤ ਤਗੜਾ ਇਹ ਹੈਗਾ, ਉੱਥੇ ਵੀ ਆਪਾਂ ਇਹਨਾਂ ਦੇ ਬਰਖਲਾਫ ਕੇਸ ਪਾਈਏ। ਜਿਹੜੇ ਅਫਸਰਾਂ ਨੇ ਉਰੇ ਵਧੀਕੀਆਂ ਕਰੀਆਂ ਉਹਨਾਂ ਨੂੰ ਆਪਾਂ ਆਪਣੇ ਬਾਹਰਲੀਆਂ ਜਥੇਬੰਦੀਆਂ ਰਾਹੀਂ ਬਾਹਰਲੇ ਕੇਸਿਸ ਜਿੱਥੇ ਹਿਊਮਨ ਰਾਈਟਸ ਆ ਉਹਨਾਂ ਦੇ ਸੈਂਕਸ਼ਨਸ ਲੱਗ ਜਾਂਦੇ ਆ। ਕਿਉਂਕਿ ਕੱਲ ਜਿਹੜਾ ਧਨ ਇਕੱਠਾ ਕੀਤਾ ਇਹਨਾਂ ਸਾਰੇ ਚੋਂ ਪੁਲਿਸੀਆਂ ਨੇ, IAS ਅਫਸਰਾਂ ਨੇ, ਉਹਨਾਂ ਨੇ ਲਾ ਕੇ ਮੁੰਡਾ ਕੁੜੀ ਨੂੰ ਬਾਹਰ ਹੀ ਭੇਜਣਾ ਤੇ ਜਦ ਉੱਥੇ ਜਾ ਕੇ ਵਿਜ਼ਿਟ ਕਰਨ ਲੱਗਦੇ ਆ ਤੇ ਸ਼ਿਕੰਜੇ ਪੈਂਦੇ ਆ, ਫਿਰ ਇਹ ਬਾਜ਼ ਆਉਂਦੇ ਆ। परम सत्कारयोग दल खालसा जस्टिस साहब पहुंचे पूरे सत्कारयोग वाहिगुरू जी का खालसा वाहिगुरू जी की फतेह। बहुत गल्लां हो चुकी हैं। मैं बेनती करना चाहुंदा कि जिहड़ा देश दे विच असीं रह रहे हैं उन्हें मुख धारा का बंदोबस्त किया होया। जिहड़े दो तरह के संविधान दे सोच हैं, एक पासे जिहड़ा जर्मनी ने देखा कि हिटलर सारा कुछ अपने थल्ले कर गया तो उन्होंने ह्यूमन राइट्स इम्यूटेबल जिहड़े तब्दील नहीं हो सकते आपदे संविधान च पाते। वो जिहड़ा मर्जी राज आए, जिहड़ी मर्जी जमहूरीयत आए, वो इम्यूटेबल राइट्स फैडरलिज्म दे ह्यूमन राइट्स दे थोड़े जिहड़ी ह्यूमन सैंक्टिटी है ਉਹਨੂੰ ਬਚਾਉਣ ਵਾਸਤੇ ਮਤਲਬ ਉਹ ਤਬਦੀਲ ਨਹੀਂ ਹੋ ਸਕਦੇ। ਜੇ ਕੋਈ ਤੁਸੀਂ ਕਾਨੂੰਨ ਜਾਂ ਐਕਸ਼ਨ ਲੈਂਦੇ ਹੋ ਉਹ ਕੋਰਟਾਂ 'ਚ ਜਾਊਗੀ ਤੇ ਉਹਦੇ ਵਿੱਚ ਪ੍ਰਮੁੱਖਤਾ ਉਸ ਹਿਊਮਨ ਰਾਈਟ ਜਾਂ ਉਸ ਹਿਊਮਨ ਸੈਂਕਟਿਟੀ ਦੀ ਰੱਖੀ ਜਾਊਗੀ ਤੇ ਕੋਰਟ ਉਹਨੂੰ ਰੱਦ ਕਰ ਦੇਣਗੇ। ਉਹਦੇ ਥਾਂ ਇੱਥੇ ਭਾਰਤ ਦੇ ਵਿੱਚ ਉਹਦਾ ਦੂਜਾ ਹਿੱਸਾ ਹੈਗਾ ਇੰਗਲੈਂਡ, ਜਿੱਥੇ ਪਾਰਲੀਮੈਂਟ ਸੁਪਰੀਮ ਹੈ, ਉਹਦਾ ਹੀ ਰਾਜ ਚੱਲਦਾ ਹੈਗਾ। ਤੇ ਇੱਥੇ ਜਿਹੜਾ ਪਾਰਟ 3 ਕਨਸਟੀਟਿਊਸ਼ਨ ਦਾ ਸੀਗਾ ਉਹਦੇ ਵਿੱਚ ਇੱਕ ਦੋ ਇਹੋ ਜਿਹੀਆਂ ਕਾਨੂੰਨੀਆਂ ਗੱਲਾਂ ਪਾਤੀਆਂ ਕਿ ਹਿਊਮਨ ਰਾਈਟਸ ਨੂੰ ਇੱਕ ਤਾਂ ਐਕਸੈਪਸ਼ਨ ਤਾਂ ਹੋਣੀ ਹੀ ਹੈ, ਉਹ ਵੀ ਲਿਖ ਤੇ ਨਾਲ ਕਹਿਤਾ ਕਿ ਜਿਹੜਾ ਵੀ ਕਾਨੂੰਨ ਐਜ਼ ਪਰ ਪ੍ਰੋਸੀਜਰ ਇਸ ਰਾਈਟਸ ਨੂੰ ਹਟਾਊਗਾ, ਇਹਨਾਂ ਨੂੰ ਡਾਇਲੂਟ ਕਰੂਗਾ, ਉਹ ਜਾਇਜ਼ ਮੰਨਿਆ ਜਾਊਗਾ। ਤੇ ਜਿਹੜੀਆਂ ਅਮੈਂਡਮੈਂਟਸ ਕੀਤੀਆਂ ਉਹਦੇ ਵਿੱਚ ਇੱਕ ਤੁਹਾਡਾ ਰਾਈਟ ਟੂ ਪ੍ਰੋਪਰਟੀ ਜਿਹੜਾ 19(1)(f ਸੀਗਾ ਉਹ ਕੱਢ ਕੇ ਰਿਵਿਊ ਜਿਵੇਂ ਜਸਟਿਸ ਕਰ ਸਕਦੇ ਹੈਗੇ ਆ, ਉਹ ਇੱਕ 301 'ਚ ਪਾਤਾ, ਇਹੋ ਜਿਹਾ ਕੋਈ ਪਾਤਾ ਜਿਹੜਾ ਕਿ ਸਿੱਧਾ ਰਿਵਿਊ ਸੁਪਰੀਮ ਕੋਰਟ ਨਹੀਂ ਕਰ ਸਕਦਾ। ਉਹਦੇ ਨਾਲ ਤੁਹਾਡੇ ਪ੍ਰੋਪਰਟੀ ਰਾਈਟਸ ਖਤਮ ਹੋ ਗਏ। ਪ੍ਰੋਪਰਟੀ ਰਾਈਟਸ ਦਾ ਮਾਇਨਾ ਉਰੇ ਕੀ ਹੋਇਆ, ਰਾਈਪੇਰੀਅਨ ਰਾਈਟਸ ਜਿਹੜੇ ਤੁਹਾਡੇ ਬਣਦੇ ਆ ਉਹ ਇੱਕ ਤਰ੍ਹਾਂ ਦੇ ਕੈਂਸਲ ਕੀਤੇ ਗਏ। ਇਹ ਇੰਦਰਾ ਗਾਂਧੀ ਦੀ ਸੋਚ ਸੀਗੀ ਔਰ ਇਹ ਮੇਰਾ ਖਿਆਲ 78 'ਚ ਹੋ ਗਿਆ ਸੀ। 82 'ਚ ਦਰਬਾਰਾ ਸਿੰਘ ਨੇ ਆਪਣਾ ਕੇਸ ਵਾਪਸ ਲਿੱਤਾ ਸੀਗਾ। ਸੋ ਇਹ ਜਿਹੜੀ ਸਟੇਟਸ ਦੇ ਰਾਈਟ ਹੈ, ਜਿਹੜੀ ਫੈਡਰਲਿਜ਼ਮ ਹੈ, ਇਹ ਪਹਿਲਾਂ ਹੀ ਇਹਨਾਂ ਨੇ ਕਨਸਟੀਟਿਊਸ਼ਨ 'ਚ ਕੰਪਰੋਮਾਈਜ਼ ਕੀਤੀ ਹੋਈ ਸੀਗੀ। ਔਰ ਇਹਦੇ ਵਿੱਚ ਅੱਗੇ ਜਾ ਕੇ ਮੇਨਕਾ ਗਾਂਧੀ ਦੇ ਕੇਸ 'ਚ ਥੋੜੇ ਜਿਹੇ ਕੰਡੀਸ਼ਨਸ ਹੋਰ ਲਾਤੇ ਤਾਂ ਕਿ ਬਿਲਕੁਲ ਇਹ ਅੰਡਰ ਰਿਵਿਊ ਆਫ ਦ ਸੁਪਰੀਮ ਕੋਰਟ ਤੋਂ ਭੱਜਣ ਨਾ, ਪਰ ਉਹ ਡਾਇਲੂਸ਼ਨ ਹੋ ਚੁੱਕੀ ਹੈ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਹੈ ਕਿ ਇਹ ਜਿਹੜੀ ਸੰਵਿਧਾਨ ਹੈ ਉਹ ਮੁੱਖ ਧਾਰਾ ਦੇ ਹੱਥ 'ਚ ਹੈ। ਜਿਹੋ ਜਿਹੇ ਕਾਨੂੰਨ ਉਹ ਬਣਾਉਣਾ ਚਾਹੁੰਦੇ ਆ ਉਹੋ ਜਿਹੇ ਉਹ ਬਣਾ ਲੈਂਦੇ ਆ। ਇਹਦੇ ਸਬੂਤ ਜਿਹੜੇ ਅੱਜ ਅਸੀਂ ਦੇਖਦੇ ਆ ਉਹ ਜਿਹੜੇ ਤੁਹਾਡੇ ਬਹੁਤ ਸਾਰੇ ਸਿਵਲ ਲਿਬਰਟੀਜ਼ ਜਿਵੇਂ ਤੁਹਾਡਾ ਰਾਈਟ ਟੂ ਹੀਅਰਿੰਗ ਕੋਰਟ ਦੇ ਸਾਹਮਣੇ NSA 'ਚ ਡਾਇਲੂਟ ਕਰਤਾ,
ਉਹ ਤੁਹਾਨੂੰ ਚੱਕਣਾ ਫੜਨਾ ਯੂਆਪਾ ਦੇ ਵਿੱਚ ਡਿਟੈਂਸ਼ਨ ਲਾਸ ਕਰਕੇ ਤੁਹਾਡੇ ਲਾਈਫ ਲਿਬਰਟੀ ਫਰੀडम ਆਫ ਸਪੀਚ ਨੂੰ ਇਹ ਕੰਟਰੋਲ ਕਰਦੇ ਹੈਗੇ ਆ। ਮੇਰਾ ਖਿਆਲ ਇੱਕ ਇੰਟਰਸਟਿੰਗ ਸਟੱਡੀ ਆਪਣੇ ਵਾਸਤੇ ਇਹ ਹੋਊਗੀ ਕਿ ਅਸੀਂ ਦੇਖੀਏ ਕਿ ਜਿਹੜੇ ਰਾਈਟਸ ਜਿਵੇਂ 57 ਤੋੜਦਾ ਹੈਗਾ, NSA ਤੋੜਦਾ ਹੈਗਾ, ਇਹ ਸਾਰੇ ਘੱਟ ਗਿਣਤੀਆਂ ਦੇ ਉੱਤੇ ਕਿੰਨੇ ਲਾਗੂ ਹੁੰਦੇ ਹੈਗੇ ਆ, ਤੇ perhaps ਆਰਟੀਕਲ 14 ਇਕੁਆਲਿਟੀ ਦੇ ਅਧੀਨ ਅਸੀਂ ਇਹਨਾਂ ਨੂੰ ਚੈਲੰਜ ਕਰ ਸਕੀਏ ਇਸ ਸਿਸਟਮ ਦੇ ਅੰਦਰ। ਇਹ ਬਹੁਤ ਮੇਰੇ ਖਿਆਲ ਨਾਲ ਆਪਾਂ ਨੂੰ ਮੌਕੇ ਦੀ ਲੋੜ ਹੈ ਜੇ ਇਹੋ ਜਿਹਾ ਕੰਮ ਕਰਕੇ ਜਿਹੜੇ ਹੁਣ ਸਾਨੂੰ ਇਹ ਬਾਈ ਲਾਅ ਆਫਸਪਾ ਵਰਗੇ ਡਿਸਟਰਬਡ ਏਰੀਆ ਐਕਟ ਵਰਗੇ ਜਿਹੜੇ ਪੰਜਾਬ 'ਚ ਲੱਗ ਚੁੱਕੇ ਆ, ਜਿਸ ਅਧੀਨ ਵਧੀਕੀਆਂ ਆਰਮੀ ਪੁਲਿਸ ITBP ਹੋਰਾਂ ਨੇ ਕੀਤੀਆਂ, ਉਹਨਾਂ ਦਾ ਆਪਾਂ ਇੱਕ ਇਸ ਤਰ੍ਹਾਂ ਚੈਲੰਜ ਕਰ ਸਕੀਏ। ਜਿੱਥੇ ਹਿਊਮਨ ਰਾਈਟਸ ਦੀ ਗੱਲ ਹੈ, ਇਹ ਕੱਲਾ ਪੰਜਾਬ 'ਚ ਨਹੀਂ, ਜਿਹੜਾ ਇੱਕ ਪੁਆਇੰਟ ਆਪਾਂ ਮਿਸ ਕਰਦੇ ਹਾਂ ਕਿ ਨਰੈਣ ਸਿੰਘ ਚੌੜਾ ਸਾਹਿਬ ਦਾ ਪੁਰਾਣਾ ਸਾਥੀ ਸੁਮੰਤ ਕੁਮਾਰ ਗੋਇਲ ਤੇ ਜਿਹੜਾ ਇਹਨਾਂ ਦਾ ਇੱਕ ਹੋਰ ਸਾਥੀ ਅਜੀਤ ਦੋਵਾਲ, ਜਿਹੜਾ ਇੱਥੇ ਮੂਹਰੇ ਨਹੀਂ ਸੀ ਆਉਂਦਾ ਪਰ ਉਹਦਾ ਨੁਮਾਇੰਦਾ KPS ਗਿੱਲ ਹੁੰਦਾ ਸੀਗਾ ਸੁਮੰਤ ਗੋਇਲ ਨਾਲ, ਇਹਨਾਂ ਨੇ ਹੁਣ ਚੱਕ ਕੇ ਜਿਹੜੀ ਟਾਰਗੇਟਡ ਕਿਲਿੰਗਸ ਆਫ ਸਿੱਖਸ, ਤੇ ਇਟ ਇਜ਼ ਅ ਸਿੱਖ ਕਿਲਿੰਗ ਮਸ਼ੀਨ, ਇਹ ਸਟੇਟ ਆਫ ਇੰਡੀਆ ਇਹ ਸਿੱਖ ਕਿਲਿੰਗ ਮਸ਼ੀਨ ਹੈ। ਕਿਉਂਕਿ ਮੈਂ ਦੱਸ ਸਕਦਾ ਕਿ ਪ੍ਰਧਾਨ ਸਾਹਿਬ ਨੂੰ ਇੱਕ ਵਾਰੀ MP ਜਦ ਉਹ ਬੋਲੇ ਸੀਗੇ ਆਪਣੇ ਨਿੱਜਰ ਸਾਹਿਬ ਦੀ ਕਿਲਿੰਗ ਤੇ ਹੋਰਾਂ ਦੀ ਕਿਲਿੰਗ ਤੇ ਕਿ ਬਾਹਰ ਕੀਤੇ ਹੈ, ਉਹ MP ਸੀਨੀਅਰ ਮੁੱਖ ਪਾर्टी ਦਾ आके कहता कि मान साहब आपने बोल तो दिया पर ये तो स्टेट पॉलिसी है, ये स्टेट दी पॉलिसी है कि सानू एलिमिनेट करना। मैं नहीं कह रहा, मोदी ने इलेक्शना तो पहला किया हैगा, राजनाथ ने किया, एक्सटर्नल अफेयर्स मिनिस्टर ने कहा है कि घर में घुस के मारेंगे, ठीक है ना जी। दिस इज नॉट ओनली एक्स्ट्रा जुडिशियल, देयर इज नो लॉ जिहड़ा ये सैंक्शन करदा है, इट इज एक्स्ट्रा टेरिटोरियल and it spoils friendly relations with nations। ਇਹ ਤਾਂ ਬਹੁਤ ਵੱਡਾ ਆਰਟੀਕਲ 50 ਦੀ 51 ਦੀ ਵੀ ਉਲੰਘਣਾ ਹੈਗੀ ਹੈ। ਤੇ ਇਹ ਜਿਹੜੇ ਚੈੱਕਸ ਹੈ, ਫਿਰ ਅਸੀਂ ਕਿਵੇਂ ਇਹਦੇ ਉੱਤੇ ਚੈੱਕਸ ਰੱਖ ਸਕਦੇ, ਇਹਦੇ ਹੱਲ ਕੀ ਹੈ। ਬਹੁਤ ਯੋਧੇ ਸਾਡੇ ਨਰੈਣ ਸਿੰਘ ਹੋਣੀ, ਸਾਡੇ ਲਖਨਪਾਲ ਸਾਹਿਬ, ਮੇਰਾ ਖਿਆਲ 1999 ਤੋਂ ਦਾ ਪ੍ਰਧਾਨ ਸਾਹਿਬ ਆਏ ਆ, 5-5 ਰੁਪਏ ਦੇ ਸਟੈਂਪ ਪੇਪਰਾਂ ਤੇ ਇਕੱਠੇ ਕਰਕੇ ਜਸਟਿਸ ਕੁਲਦੀਪ ਸਿੰਘ ਨੂੰ, ਲਖਨਪਾਲ ਨੂੰ, ਉਹ ਸਾਰੇ ਡਾਕੂਮੈਂਟੇਸ਼ਨ 2 ਵਾਰੀ ਤਾਂ ਸੁਮੇਧ ਸੈਣੀ ਸਾਡੇ ਦਫ਼ਤਰਾਂ ਤੇ ਰੇਡ ਪਾ ਕੇ ਉਹ ਸਾਰੀ ਡਾਕੂਮੈਂਟੇਸ਼ਨ ਚੱਕ ਕੇ ਲੈ ਗਿਆ, ਪਰ ਇਹ ਅਸੀਂ ਸਿਸਟਮੈਟਿਕਲੀ ਕਰਦੇ ਰਹੇ ਹਾਂ, ਠੀਕ ਹੈ ਨਾ ਜੀ। ਤੇ ਖਾਲੜਾ ਸਾਹਿਬ ਵੀ ਸਾਡੇ ਪਾਰਟੀ ਦੇ ਜਨਰਲ ਸਕੱਤਰ ਹਿਊਮਨ ਰਾਈਟਸ ਦੇ ਹੁੰਦੇ ਸੀ, ਉਹਨਾਂ ਨੇ ਵੀ ਇਹ ਕੀਤੀ, ਤੇ ਅੱਗੇ ਜਾ ਕੇ ਬਾਦਲ ਸਾਹਿਬ ਦਾ ਹਿੱਸਾ ਬਣ ਕੇ ਉਹਨਾਂ ਨੇ ਜਿਹੜਾ ਅਣਪਛਾਤੀਆਂ ਲਾਸ਼ਾਂ ਦਾ ਉਹ ਵੀ ਚੱਕਿਆ ਹੈਗਾ। ਇਹ ਇੱਕ ਮੈਂ ਤੁਹਾਨੂੰ ਦੱਸ ਸਕਦਾ ਜਿਹੜਾ ਹੱਲ ਅਸੀਂ ਕੱਢਿਆ ਸੀਗਾ, ਅਸੀਂ ਤਾਂ ਨਹੀਂ, ਪਰ ਜਦ ਬਾਦਲ ਨੇ ਬਾਹਰ ਜਾਣਾ ਸੀ ਨਾ, ਤੇ ਉਦੋਂ ਅਸੀਂ ਆ ਸਾਰੇ ਕੇਸ ਇਕੱਠੇ ਕਰਕੇ ਕੁਝ ਸਾਡੇ ਜਥੇਦਾਰ ਅਮਰੀਕਾ 'ਚ ਜੀਤ ਸਿੰਘ ਆਲੋਵਰ ਖੋਣੀ, ਉਹਨਾਂ ਨਾਲ ਜੋ ਬੀਤੀ ਸੀ, ਜਿਹੜਾ ਉਹਨਾਂ ਦਾ ਟੌਰਚਰ ਹੋਇਆ ਸੀ, ਉਹਨਾਂ ਨੇ ਯੂਨਾਈਟਿਡ ਸਟੇਟਸ 'ਚ ਸੁਖਬੀਰ ਤੇ ਪ੍ਰਕਾਸ਼ ਦੇ ਬਰਖਲਾਫ ਸ਼ਿਕਾਗੋ 'ਚ ਕੇਸ ਪਾਤਾ, ਜਿਸ 'ਚ ਗੁਰਪਤਵੰਤ ਪੰਨੂ ਨੇ ਵੀ ਕੀਤਾ ਸੀਗਾ। ਸੋ ਉੱਥੇ ਦੇ ਜਿਹੜੇ ਹਿਊਮਨ ਰਾਈਟਸ ਲਾਅ ਹੈ ਉਹਦੇ ਤਹਿਤ ਇਹ ਫੜੇ ਜਾਂਦੇ, ਕਿਉਂਕਿ ਇੱਥੇ ਤਾਂ ਚੋਰ ਤੇ ਕੁੱਤੀ ਰਲੇ ਹੋਏ ਆ। ਮੇਰੇ ਤੋਂ ਜ਼ਿਆਦਾ ਤੁਹਾਨੂੰ ਪਤਾ ਹੈ ਕਿ ਹਾਈ ਕੋਰਟ ਹੇਬੀਅਸ ਕਾਰਪਸ ਦੀ ਰਿਟ ਪਾਈ ਨਹੀਂ, ਉਹਨੇ ਜਾ ਕੇ ਸੁਮੇਧ ਸੈਣੀ ਨੂੰ ਦੱਸਿਆ ਨਹੀਂ, ਤੇ ਉਹ ਕੋਰਟ 'ਚੋਂ ਕੱਢਿਆ ਨਹੀਂ, ਸੌਰੀ ਥਾਣੇ 'ਚੋਂ ਕੱਢ ਕੇ ਡਿਸਪੇਅਰ ਇੱਧਰ ਉੱਧਰ ਕੀਤਾ ਨਹੀਂ। ਤਾਂ ਸਾਧ ਸੰਗਤ ਜੀ, ਇੱਥੇ ਦੇ ਥਾਂ ਅਸੀਂ ਬਾਹਰਲੇ ਦੇਸ਼ਾਂ 'ਚ ਐਸ ਪਰ ਹਿਊਮਨ ਰਾਈਟਸ ਲਾਅ, ਜਿਵੇਂ ਯੂਰਪ ਦੇ ਵਿੱਚ ਬਹੁਤ ਤਗੜਾ ਇਹ ਹੈਗਾ, ਉੱਥੇ ਵੀ ਆਪਾਂ ਇਹਨਾਂ ਦੇ ਬਰਖਲਾਫ ਕੇਸ ਪਾਈਏ। ਜਿਹੜੇ ਅਫਸਰਾਂ ਨੇ ਉਰੇ ਵਧੀਕੀਆਂ ਕਰੀਆਂ, ਉਹਨਾਂ ਨੂੰ ਆਪਾਂ ਆਪਣੇ ਬਾਹਰਲੀਆਂ ਜਥੇਬੰਦੀਆਂ ਰਾਹੀਂ ਬਾਹਰਲੇ ਕੇਸਿਸ ਜਿੱਥੇ ਹਿਊਮਨ ਰਾਈਟਸ ਉਹਨਾਂ ਦੇ ਸੈਂਕਸ਼ਨਸ ਲੱਗ ਜਾਂਦੇ ਆ, ਕਿਉਂਕਿ ਕੱਲ ਜਿਹੜਾ ਧਨ ਇਕੱਠਾ ਕੀਤਾ ਇਹਨਾਂ ਸਾਰਿਆਂ ਚੋਂ ਪੁਲਸੀਆਂ ਨੇ, IAS ਅਫਸਰਾਂ ਨੇ, ਉਹਨਾਂ ਨੇ ਲਾ ਕੇ ਮੁੰਡਾ ਕੁੜੀ ਨੂੰ ਬਾਹਰ ਹੀ ਭੇਜਣਾ, ਹੋਰ ਕੀ ਕਰਨਾ, ਇਹੀ ਕਰਨਗੇ ਨਾ। ਤੇ ਜਦ ਉੱਥੇ ਜਾ ਕੇ ਵਿਜ਼ਿਟ ਕਰਨ ਲੱਗਦੇ ਆ ਤੇ ਸ਼ਿਕੰਜੇ ਪੈਂਦੇ ਆ, ਫਿਰ ਇਹ ਬਾਜ ਆਉਂਦੇ ਆ। ਇਹ ਇੱਕ ਸਟ੍ਰੈਟਜੀ ਆਪਾਂ ਨੂੰ ਅਪਣਾ ਲੈਣੀ ਚਾਹੀਦੀ ਹੈਗੀ ਹੈ। ਜਿੱਥੇ ਤੱਕ ਆਪਣੇ ਇਹ ਪਾਣੀ ਦੀ ਗੱਲ ਹੈ, ਉਹਦੇ ਵਿੱਚ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਜਿਹੜਾ ਪਾਣੀ ਹੈ
ਇਹ ਇੱਕ ਮਲਟੀ ਸਟੇਟ ਸਿਸਟਮ ਹੈ। ਇਹਦੇ ਵਿੱਚ ਤਿੱਬਤ, ਚਾਈਨਾ, ਇੰਡੀਆ, ਅਫਗਾਨਿਸਤਾਨ, ਪਾਕਿਸਤਾਨ ਬਹੁਤ ਸਾਰੇ ਆ ਜਾਂਦੇ ਆ। ਸਾਡੇ ਪਾਣੀ ਹੁਣ ਉੱਤੋਂ ਪਹਾੜਾਂ ਤੋਂ ਆਉਂਦੇ ਆ, ਜਿਨ੍ਹਾਂ ਨੂੰ ਤੀਜਾ ਪੋਲ ਕਹਿੰਦੇ ਆ। ਤੀਜਾ ਪੋਲ ਦਾ ਮਤਲਬ ਜਿਵੇਂ ਨਾਰਥ ਤੇ ਸਾਊਥ ਪੋਲ, ਉੱਥੇ ਬਰਫ਼ ਜੰਮੀ ਹੋਈ ਹੈ। ਤੇ ਜਿਹੜਾ ਸਾਡਾ ਪਾਣੀ ਹੈ ਜਾਂ ਤਾਂ ਮੌਨਸੂਨ ਰਾਹੀਂ ਕੁਝ ਇੱਥੇ ਸਾਨੂੰ ਇਕੱਠਾ ਹੁੰਦਾ ਹੈ, ਕੁਛ ਬਰਫ਼ ਜਿਹੜੀ ਨਾਲ ਡਿੱਗ ਕੇ ਪਿਘਲ ਜਾਂਦੀ ਹੈ ਉਹ ਹੁੰਦੀ ਹੈ, ਤੇ ਕੁਛ ਜਿਹੜੀ ਉੱਥੇ ਜੰਮ ਜਾਂਦੀ ਹੈ ਤੇ ਸਾਰਾ ਸਾਲ ਸਾਨੂੰ ਪਾਣੀ ਦਿੰਦੀ ਹੈਗੀ ਹੈ। ਉਹ ਜਿਹੜਾ ਪਾਣੀ ਆਉਂਦਾ ਹੈਗਾ, ਜਿਹੜੇ ਹੁਣ ਕਲਾਈਮੇਟ ਚੇਂਜ ਕਰਕੇ ਉੱਤੇ ਗਲੇਸ਼ੀਅਰ ਹੈ ਉਹ ਘਟੀ ਜਾ ਰਹੇ ਹੈ, ਠੀਕ ਹੈ ਨਾ ਜੀ। ਜਦ ਭਾਰਤ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਰਾਵੀ ਚਨਾਬ ਦੇ ਪਾਣੀ ਹੁਣ ਹਰਿਆਣਾ, ਰਾਜਸਥਾਨ ਨੂੰ ਦੇਣੇ ਆ, ਤਾਂ ਫਿਊਚਰ ਕੀ ਹੈ ਉਹਦਾ? ਤੁਸੀਂ ਜਿਵੇਂ ਹੁਣ ਕਸਟਮਰੀ ਰਾਈਟਸ ਬਣਾਈ ਜਾਂਦੇ ਹੋ, ਜਿਹੜਾ ਗੰਗਾ ਦਾ ਗੰਗਸਰ ਕੈਨਾਲ ਹੈ, ਰਾਜਸਥਾਨ over a period of time can claim to be a riparian state, ਕਿਉਂਕਿ ਉਹਦਾ ਕਸਟਮਰੀ ਰਾਈਟ ਬਣਾਈ ਜਾ ਰਹੇ ਹੈ। ਇਹ ਬਹੁਤ ਖਤਰੇ ਦੀ ਗੱਲ ਹੈ। ਕੱਲ ਹਰਿਆਣਾ ਵੀ ਬਣ ਜਾਊਗਾ, ਦਿੱਲੀ ਵੀ ਬਣ ਜਾਊਗੀ। ਇਹ ਜਿਹੜੇ ਟ੍ਰਾਂਸਫਰ ਆਫ ਵਾਟਰ ਹੈ, ਇੰਟਰ ਬੇਸਨ ਟ੍ਰਾਂਸਫਰ ਆਫ ਵਾਟਰ, ਇਹ ਬਹੁਤ ਹੀ ਜ਼ਿਆਦਾ ਭਿਆਨਕ ਚੀਜ਼ ਹੈ, ਜਿਹਦੇ ਵਿੱਚ ਬਰਬਾਦੀਆਂ ਬਹੁਤ ਹੈ। ਹੁਣ ਇਹਦੇ ਵਿੱਚ ਜੇ ਤੁਸੀਂ ਦੇਖੋ, ਕੋਲੋਰਾਡੋ ਰਿਵਰ ਹੈਗੀ ਹੈ, ਜਿਨ੍ਹਾਂ ਨੇ ਚੱਕ ਕੇ ਉਹਦਾ ਸਾਰਾ ਰਾਹ ਹੀ ਡਾਇਵਰਟ ਕਰਤਾ ਹੈਗਾ। ਉਹ ਜਿਹੜਾ ਕੀ ਕਹਿੰਦੇ ਆ ਵਾਟਰ ਡਾਇਵਰਸ਼ਨ ਹੁੰਦਾ ਹੈ, ਉਹਦੇ ਨਾਲ ਬਹੁਤ ਸਾਰੇ ਲੈਂਡ ਦੇ ਵਿੱਚ ਫਰਕ ਆ ਜਾਂਦੇ ਆ। ਨੈਚੁਰਲ ਫਲੋ ਨੂੰ ਡਾਇਵਰਟ ਕਰਨਾ ਅੱਜ ਦੇ ਦਿਨ 'ਚ এনवायरमेंटली ਜਿਵੇਂ ਭਾਜੀ ਨੇ ਕਿਹਾ ਹੈ, ਉਹ ਸਾਊਂਡ ਪੋਲਿਸੀ ਨਹੀਂ ਹੈ, ਕਿਉਂਕਿ ਜਿੱਥੇ ਪਾਣੀ ਲੈ ਕੇ ਜਾਂਦੇ ਹੋ ਉੱਥੇ ਸੇਮ ਆਉਂਦਾ ਹੈ, ਉੱਥੇ ਸੈਲੀਨੇਸ਼ਨ ਆ ਜਾਂਦੀ ਹੈਗੀ ਹੈ। ਜੇ ਪਾਣੀ ਘਟਾਉਂਦੇ ਹੋ ਵੈਟਲੈਂਡਸ ਖਤਮ ਹੋ ਜਾਂਦੇ ਆ। ਇੱਕ ਬਹੁਤ ਇੰਪੋਰਟੈਂਟ ਟ੍ਰੀਟੀ ਇਰਾਨ 'ਚ ਰਾਮਸਰ ਵੈਟਲੈਂਡ ਟ੍ਰੀਟੀ ਹੈ, ਜਿਸ ਅਧੀਨ ਵੈਟਲੈਂਡਸ ਪ੍ਰੋਟੈਕਸ਼ਨ ਇੰਡੀਆ ਸਿਗਨੇਟਰੀ ਹੈ, ਠੀਕ ਹੈ ਨਾ ਜੀ। ਜਿਹੜਾ ਨਰਮਦਾ ਚੋਂ এনवायरमेंटल ਇੰਪੈਕਟ ਐਨਾਲਿਸਿਸ ਹੈ, ਜਦ ਹੁਣ ਰਾਵੀ ਤੇ ਚਨਾਬ ਦਾ ਪਾਣੀ ਹਰਿਆਣੇ ਨੂੰ ਲੈ ਕੇ ਜਾਣਾ ਹੈ, ਉਹਦਾ ਆਪਾਂ এনवायरमेंटल ਇੰਪੈਕਟ ਐਨਾਲਿਸਿਸ ਦੇ ਉੱਤੇ ਕਿਉਂ ਨਹੀਂ ਕੰਮ ਕਰਦੇ? ਜਿਵੇਂ ਭਾਜੀ ਹੁਣੇ ਨੇ ਕਿਹਾ ਹੈ ਕਿ এনवायरमेंटल ਰਾਹੀਂ ਆਪਾਂ ਇਹਨੂੰ ਕਰੀਏ। ਅੱਜ ਸਾਡੇ ਨਾਲੋਂ ਜ਼ਿਆਦਾ ਉਰੇ ਕੋਈ ਹਾਈਡਰੋਲੋਜਿਸਟ, ਜੀਓਗ੍ਰਾਫਰ, এনवायरमेंटल ਸਪੈਸ਼ਲਿਸਟ ਹੁੰਦਾ ਤੇ ਇਹ ਬਹੁਤ ਜ਼ਿਆਦਾ ਪ੍ਰੋਡਕਟਿਵ ਆਪਾਂ ਨੂੰ ਹੋ ਜਾਣਾ ਸੀਗਾ ਕਿ ਕੀ ਕੁਝ ਆਪਾਂ ਕਿਵੇਂ ਬਣਾਉਣਾ ਹੈ। ਜੇ ਆਪਾਂ ਇਕੱਠੇ ਹੋ ਕੇ, ਜੇ ਮੇਰਾ ਖਿਆਲ ਦਿੱਲੀ ਨੇ ਤਾਂ ਕਹਿਤਾ ਕਿ ਇਹ ਪ੍ਰੋਜੈਕਟ ਲਈ ਅਸੀਂ এনवायरमेंटल ਇੰਪੈਕਟ ਐਨਾਲਿਸਿਸ ਇਸ ਕਰਕੇ ਨਹੀਂ ਕਰਨਾ ਕਿਉਂਕਿ ਜਿਹੜਾ ਪਾਣੀ ਅਸੀਂ ਲੈ ਰਹੇ ਹਾਂ ਅੱਗੇ ਪਾਕਿਸਤਾਨ ਜਾਣਾ ਸੀਗਾ ਤੇ ਉੱਥੇ ਸਾਡੇ ਲਈ ਸੇਫ ਨਹੀਂ ਹੈ ਇਹ ਕਰਨਾ। ਇਹ ਕੈਂਸਲ ਹੋਈ ਹੈ। ਦਿਸ ਨੀਡਸ ਟੂ ਬੀ ਚੈਲੰਜ ਅੰਡਰ ਵਾਟਐਵਰ ਲਾਜ਼, ਨੈਸ਼ਨਲ ਗ੍ਰੀਨ ਜਿਹੜੇ ਤੁਹਾਡੇ ਲਾਜ਼ ਹੈਗੇ ਆ ਉਹਦੇ ਅਧੀਨ ਵੀ ਮਸਟ ਗੈਟ ਇਟ ਡਨ। ਇਹ ਤਾਂ ਸਾਡੀ ਬਹੁਤ ਜ਼ਰੂਰੀ ਇੱਕ ਲੋੜ ਹੈਗੀ ਹੈ। ਸੋ ਇਹਦੇ ਵਿੱਚ ਆਰਟੀਐਸ ਬਹੁਤ ਫਾਈਲ ਹੋ ਸਕਦੀਆਂ। ਮੇਰੇ ਕੋਲੇ ਪੂਰੀ ਲਿਸਟ ਹੈ, ਮੈਂ ਜਿਹਨੂੰ ਚਾਹੀਦਾ ਹੈ ਮੈਂ ਦੇ ਦੂੰਗਾ। ਪਿਲਸ ਫਾਈਲ ਅਸੀਂ ਕਰ ਸਕਦੇ ਹੈਗੇ ਆ, ਜਿਹੜੀ ਆਪਾਂ ਆਮ ਤੌਰ ਤੇ ਲਾਅ ਰਾਹੀਂ ਐਕਸ਼ਨ ਲੈ ਸਕਦੇ ਹਾਂ। ਉਰੇ ਬਥੇਰੇ ਵਕੀਲ ਬੈਠੇ, ਉਹਨਾਂ ਨੂੰ ਬੇਨਤੀ ਕਰਦੇ ਆ ਕਿ ਅਸੀਂ ਬੈਠ ਕੇ ਇਹਦੇ ਉੱਤੇ ਕੋਈ ਲਾਅਸ ਬਾਰੇ ਗੱਲ ਕਰੀਏ। ਅਖੀਰ 'ਚ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ। ਜਿਹੜੇ ਪ੍ਰਵਾਸੀਆਂ ਦਾ ਕੇਸ ਹੈ ਉਹਦੇ ਵਿੱਚ ਜਿਵੇਂ ਹਿਮਾਚਲ ਨੇ ਲੈਂਡ ਲਾਅਸ ਆਪਣੇ ਬਣਾਏ ਹੋਏ ਆ ਖਰੀਦ ਦੇ ਕਿ ਉੱਥੇ ਇਹੋ ਜਿਹਾ ਮਤਲਬ ਤੁਹਾਡਾ ਕੋਈ ਉੱਥੇ ਐਗਰੀਕਲਚਰਿਸਟ ਹੋਣਾ ਪੈਂਦਾ ਹੈ, ਉਹ ਆਪਾਂ ਉਰੇ ਲਾਗੂ ਕਰ ਸਕਦੇ ਹਾਂ ਜਿਵੇਂ ਅਮਿਤੋਸ਼ ਹੋਣਾ ਨੇ ਕਿਹਾ ਹੈਗਾ, ਮੇਰੇ ਤੋਂ ਉੱਚਾ ਕਿਹਾ ਹੈ। ਤੇ ਇਸ ਤੋਂ ਇਲਾਵਾ ਮੇਰੇ ਹਿਸਾਬ ਨਾਲ ਇੱਕ ਪੋਜ਼ਿਟਿਵ ਚੀਜ਼ ਵੀ ਆਪਾਂ ਕਰ ਸਕਦੇ ਹਾਂ ਕਿ ਸਾਨੂੰ ਨਾ ਜਿਹੜਾ ਲਿਸਟ 3 ਐਂਟਰੀ 22 ਕਨਸਟੀਟਿਊਸ਼ਨ ਦੇ ਵਿੱਚ ਇਟ ਅਲਾਉਜ਼ ਫਰੇਮਿੰਗ ਲਾਜ਼ ਟੂ ਲਿੰਕਿੰਗ ਸਬਸਿਡੀਜ਼ and tax rebate to employment incentives regarding Punjab, ਠੀਕ ਹੈ ਨਾ ਜੀ। ਜੇ ਅਸੀਂ ਇੱਥੇ ਬੱਸ ਦੀਆਂ ਕੰਪਨੀਆਂ ਨੂੰ ਟੈਕਸ ਰਿਬੇਟਸ ਦੇਣ ਦਾ ਇੱਕ ਲਾਅ ਪਾਸ ਕਰ ਦਈਏ, ਉਹਦੀਆਂ ਕੰਡੀਸ਼ਨਸ ਪੰਜਾਬੀ ਬੋਲਣੀ ਵਧਾਉਣ ਵਾਸਤੇ, ਇਹ ਲੀਗਲੀ ਅਸੀਂ ਮੇਰਾ ਖਿਆਲ ਕਰ ਸਕਦੇ ਹੈਗੇ ਆ। ਤੇ ਜਿਹੜਾ ਪੰਜਾਬੀ ਵਰਕਰ ਦੇ ਨਾਂ ਤੇ ਕੰਪਨੀ ਨੂੰ ਟੈਕਸ ਰਿਬੇਟ ਮਿਲੂਗੀ, ਮੇਰਾ ਖਿਆਲ ਆਪਾਂ ਲੋਕਲ ਇੰਪਲੋਏਬਿਲਿਟੀ, ਪੰਜਾਬੀਆਂ ਦੀ ਵੈਲਿਊ ਵਧਾ ਦਾਂਗੇ। ਸੋ ਜਿੱਥੇ ਆਪਾਂ ਨੇ ਜੁਰਮਾਨੇ ਲਾਣੇ ਆ ਤੇ ਰੋਕ ਲਾਉਣੀ ਹੈ, ਉੱਥੇ ਇਨਸੈਂਟਿਵ ਨਾਲ ਵੀ ਆਪਾਂ ਇਹ ਕੰਮ ਕਰ ਸਕਦੇ ਹਾਂ। ਇਹ ਵੀ ਇੱਕ ਸੋਚਣ ਵਾਲੀ ਗੱਲ ਹੈਗੀ ਹੈ। ਸੋ ਇਹ ਜਿਹੜੇ
ਇੱਕ ਮੈਂ ਚੈਨਲ ਦੇਖਦਾ ਤਵਾਰੀ ਕੇ ਪੰਜਾਬ, ਕੋਈ ਨੌਜਵਾਨ ਮੇਰੇ ਖਿਆਲ ਬਠਿੰਡੇ ਦਾ ਲੱਗਦਾ, ਉਹਨੇ ਇੱਕ ਵਾਰੀ ਦੱਸਿਆ ਸੀ 1884 ਦੇ ਵਿੱਚ ਬਹੁਤ ਵੱਡਾ ਹੜ੍ਹ ਪੰਜਾਬ 'ਚ ਆਇਆ ਸੀ। ਉਹ ਆਇਆ ਸੀ ਕਿਉਂਕਿ ਇੱਕ ਥਾਂ ਰੋੜੇ ਇਕੱਠੇ, ਪੱਥਰ ਇਕੱਠੇ ਹੋ ਕੇ ਭੁਚਾਲ 'ਚ ਬਹੁਤ ਸਾਰਾ ਪਾਣੀ ਉੱਤੇ ਪਹਾੜਾਂ 'ਚ ਇਕੱਠਾ ਹੋ ਗਿਆ ਤੇ ਜਦ ਉਹ ਬੰਨ ਟੁੱਟਿਆ, ਉਹ ਨਾਲ ਦੀ ਨਾਲ ਪੰਜਾਬ 'ਚ ਤੇ ਮਹਾਰਾਜਾ ਰਣਜੀਤ ਸਿੰਘ ਦੀ ਉਸ ਸਮੇਂ ਫੌਜ ਇਹਦੇ ਕੰਮਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ, ਕਈ ਰੁੜ ਵੀ ਗਏ। ਤੇ ਉਹਦੇ ਬਾਅਦ ਜਿਹੜਾ ਉਹਨਾਂ ਦਾ ਪਲਾਨ ਸੀ ਕਿ ਅਸੀਂ ਸਿੰਧ ਤਾਈਂ ਪਹੁੰਚ ਜਾਈਏ ਤੇ ਉੱਥੋਂ ਫਿਰ ਅਸੀਂ ਸਮੁੰਦਰੀ ਨੇਸ਼ਨ ਵੀ ਬਣ ਜਾਈਏ, ਉਹ ਇਹਨਾਂ ਦਾ ਖਤਮ ਹੋ ਗਿਆ ਸੀ, ਬਹੁਤ ਵੱਡਾ ਨੁਕਸਾਨ ਹੋਇਆ ਸੀ। ਇਹ ਮੈਂ ਤਾਂ ਦੱਸ ਰਿਹਾ ਕਿ ਕਲਾਈਮੇਟ ਚੇਂਜ ਦਾ ਇੱਕ ਜਿਹੜਾ ਹਿਸਾਬ ਹੈ ਉਹ ਆਉਂਦਾ ਹੈ ਗਲੇਸ਼ੀਅਲ ਲੇਕ ਆਊਟਬਰਸਟ ਫਲੱਡ, ਇਹਨੂੰ ਗਲੋਫ ਕਹਿੰਦੇ ਆ, ਤੇ ਇਹ ਅੱਗੇ ਜਾ ਕੇ ਉੱਤੇ ਇਹ ਕਲਾਈਮੇਟ ਚੇਂਜ ਦਾ ਅਸਰ ਵੀ ਪੈ ਸਕਦਾ ਹੈਗਾ। ਸੋ ਮੇਰਾ ਖਿਆਲ ਬਹੁਤਿਆਂ ਨੇ ਬਹੁਤ ਕੁਝ ਸਾਨੂੰ ਸਮਝਾਇਆ ਤੇ ਸਹਿਮਤ ਹੈ ਉਹਦੇ ਨਾਲ, ਤੇ ਧੰਨਵਾਦੀ ਹਾਂ ਦਲ ਖਾਲਸਾ ਦੇ ਜਿਨ੍ਹਾਂ ਨੇ ਇਹ ਸੋਚ ਰੱਖੀ। ਪਰ ਇਹ ਸੋਚ ਮੈਂ ਸਮਝਦਾ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਰੱਖੀ ਸੀ। ਜਦ ਗੁਰੂ ਤੇਗ ਬਹਾਦਰ ਸਾਹਿਬ ਤੁਰ ਕੇ ਜੰਮੂ ਕਸ਼ਮੀਰ ਤੋਂ ਦਿੱਲੀ ਉਸ ਮੌਜੂਦਾ ਹਕੂਮਤ ਨੂੰ ਉਂਗਲ ਚੱਕ ਕੇ ਬਾਬਰ ਤੂੰ ਹੈ ਜਾਬਰ ਪਹਿਲੀ ਪਾਤਸ਼ਾਹੀ ਦੀ ਗੱਲ ਸੁਣਾਈ, ਉਹਨਾਂ ਨੇ ਵੀ ਇਹ ਸੁਚੇਤ ਕੀਤਾ ਸੀ। ਹੁਣ ਗੁਰੂ ਤੇਗ ਬਹਾਦਰ ਸਾਹਿਬ ਦਾ ਚਾਹੇ ਪਹਿਲਾ ਹੋਏ, 13ਵਾਂ ਹੋਏ, 112ਵਾਂ ਹੋਏ, ਆਪਾਂ ਨੂੰ ਸ਼ਹਾਦਤ ਦਿਹਾੜਾ ਮਨਾਉਣਾ ਚਾਹੀਦਾ। ਪਰ ਐਤਕੀ ਲੋਕਾਂ ਦੇ ਮਨ 'ਚ 350 ਸਾਲਾ ਬਸਿਆ ਹੋਇਆ ਕਿ ਇਹ ਸ਼ਤਾਬਦੀ ਮਨਾਉਣੀ ਹੈ। ਇਹ ਆਪਾਂ ਵੀ ਨਾ ਮਿਸ ਕਰੀਏ। ਅਸੀਂ ਕੱਲ ਇਹ ਦੀਨਾ ਕਾਂਗੜ ਰੱਖਣ ਚੱਲੇ ਆਂ, ਉੱਥੇ ਅਸੀਂ ਮੀਟਿੰਗ ਕਰਕੇ ਦੀਨਾ ਕਾਂਗੜ ਤਾਂ ਕਿਉਂਕਿ 9ਵੇਂ ਪਾਤਸ਼ਾਹ ਚਰਨ ਸੁਸ਼ੋਭਿਤ ਵੀ ਹੈ ਤੇ ਉੱਥੋਂ ਜ਼ਫਰਨਾਮਾ ਵੀ ਗੁਰੂ ਸਾਹਿਬ ਨੇ ਦਿੱਲੀ ਨੂੰ ਭੇਜਿਆ ਸੀ 5 ਪਿਆਰਿਆਂ ਨਾਲ। ਉੱਥੇ ਜੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦਾ 24 ਦਾ ਦਿਨ ਹੈਗਾ ਤੇ ਅਸੀਂ 23 ਨੂੰ ਐਤਵਾਰ ਨੂੰ ਇਕੱਠ ਕਰਕੇ ਜਿਹੜੀਆਂ ਗੱਲਾਂ ਉਰੇ ਕੀਤੀਆਂ, ਤੇ ਮੈਂ ਸਾਰੇ ਹਿਊਮਨ ਰਾਈਟਸ ਕਮਿਸ਼ਨ ਵਿਦਵਾਨ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜਾ SGPC ਨੇ ਕੰਮ ਨਹੀਂ ਕੀਤਾ ਕਿ ਵਾਈਟ ਪੇਪਰ ਆਪਣੇ ਹਿਊਮਨ ਰਾਈਟਸ ਅਬਿਊਜ਼ਸ ਦਾ, ਉਹ ਅਸੀਂ ਹੁਣ ਆਹ 2 ਮਹੀਨਿਆਂ 'ਚ ਕਾਗਜ਼ ਇਕੱਠੇ ਕਰਕੇ ਸਰ ਜਸਵੰਤ ਸਿੰਘ ਦੇ ਕਾਗਜ਼ ਜਿਹੜੇ ਸਾਡੇ ਪਾਰਟੀ ਨੇ ਫਾਈਲ ਕੀਤੇ ਆ, ਉਹ ਭਾਵੇਂ ਉਹ ਸਾਡੇ ਨਾਲ ਬਰੀਕੀਆਂ ਸਾਡੇ ਪਾਣੀ ਦੀਆਂ ਹੱਕਾਂ ਦੀਆਂ, ਜਿਹੜਾ ਜੰਗ ਬਾਰ-ਬਾਰ ਭਾਰਤ ਪਾਕਿਸਤਾਨ ਨਾਲ ਲੜਦਾ, ਨਿਊਕਲੀਅਰਾਈਜੇਸ਼ਨ ਤੇ ਐਗਜ਼ਿਸਟੈਂਸ਼ੀਅਲ ਥ੍ਰੈਟ ਸਾਨੂੰ ਵਾਰਦਾ ਹੈ, ਇਹ ਸਾਰਾ ਚੰਗੀ ਤਰ੍ਹਾਂ ਲਿਖ ਕੇ ਆਪਾਂ ਇੱਕ ਚੰਗਾ ਵਾਈਟ ਪੇਪਰ ਇਕੱਠਾ ਬਣਾ ਕੇ ਅਸੀਂ ਜ਼ਫਰਨਾਮਾ ਉਹਦੇ ਉੱਤੇ ਲਾ ਕੇ ਉਸ ਦਿੱਲੀ ਹਕੂਮਤ ਜਿਹੜੀਆਂ ਵਧੀਕੀਆਂ ਸਾਡੇ ਨਾਲ ਕਰ ਰਹੀਆਂ ਉਹਨਾਂ ਨੂੰ ਭੇਜ ਦਈਏ 5 ਪਿਆਰਿਆਂ ਦੇ ਨਾਲ, ਜਿਵੇਂ ਦਸਮ ਪਿਤਾ ਨੇ ਭੇਜਿਆ ਸੀਗਾ। ਤਾਂ ਆਹ ਜਿਹੜਾ ਪ੍ਰੋਗਰਾਮ ਹੈ ਇਹ ਵੀ ਆਪਾਂ ਅੱਗੇ ਲਿਜਾ ਕੇ ਉਸ ਹਕੂਮਤ ਨੂੰ ਡਾਇਰੈਕਟਲੀ ਇੱਕ ਵਾਰੀ ਰਾਸ਼ਟਰਪਤੀ ਨੂੰ ਫੜਾਈਏ ਕਿ ਤੁਸੀਂ ਪੰਜਾਬ ਨਾਲ ਇਹ ਕੀਤਾ। ਇਹ ਬਹੁਤ ਹੀ ਸ਼ਲਾਘਾਯੋਗ ਪ੍ਰੋਗਰਾਮ ਰਿਹਾ। ਮੈਂ ਧੰਨਵਾਦੀ ਹਾਂ ਇਸ ਆਸ 'ਚ ਕਿ ਇਹਨੂੰ ਅੱਗੇ ਵਧਾ ਕੇ ਆਪਾਂ ਇਹ ਸਿੱਧਾ ਭਾਰਤ ਨੂੰ ਦੱਸ ਸਕੀਏ। ਆਪ ਤੋਂ ਆਗਿਆ ਮੰਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।